ਬਿਸਮਿल्लाहिर्रहमानिर्रहीम ਤੇ अस्सलाम वालेकुम। 19 ਜੂਨ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 202। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਲਾਹੌਰ ਤੋਂ ਰੱਖੀਏ, ਜਿੱਥੇ ਇੱਕ ਵਾਰੀ ਫਿਰ CTD ਵਾਲਿਆਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਇੱਕ ਨਵਾਂ ਇਦਾਰਾ ਬਣਾਇਆ ਹੋਇਆ ਜਿਹੜਾ ਡੈਥ ਸਕੁਆਡ ਹੈ ਔਰ ਉਹ ਲੋਕਾਂ ਨੂੰ ਜਾਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੀ ਜਾ ਰਿਹਾ ਹੈ, ਉਹਨਾਂ ਨੇ ਇੱਕ ਨਵੀਂ ਪ੍ਰੈਸ ਕਾਨਫਰੰਸ ਕੀਤੀ ਹੈ। ਤੁਹਾਨੂੰ ਯਾਦ ਹੋਏਗਾ ਚਕਵਾਲ ਦੇ ਵਿੱਚ ਉਹਨਾਂ ਨੇ ਇੱਕ 10 ਸਾਲਾ ਬੱਚੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਛੱਡਿਆ ਸੀ। ਇਹ ਵੀ ਯਾਦ ਕਰੋ ਕਿ ਉਸ ਗੱਡੀ ਦੇ ਵਿੱਚ ਇੰਜ ਗੋਲੀਆਂ ਮਾਰੀਆਂ ਹੋਈਆਂ ਸਨ ਜਿਵੇਂ ਆਟਾ ਛਣਨ ਵਾਲੀ ਛਣਨੀ ਹੋਵੇ, ਇਸ ਤਰ੍ਹਾਂ ਉਸ ਗੱਡੀ ਦੇ ਵਿੱਚ ਸੁਰਾਖ ਕਰ ਦਿੱਤੇ ਸਨ। ਉਸ ਬੱਚੀ ਦੇ ਜਿਸਮ 'ਚ 11 ਗੋਲੀਆਂ ਵੱਜੀਆਂ ਸਨ। 10 ਸਾਲ ਦੀ ਛੋਟੀ ਨੰਨੀ ਬੱਚੀ, 11 ਗੋਲੀਆਂ ਉਹਨੂੰ ਵੱਜੀਆਂ ਸਨ। ਇਹਨਾਂ ਸ਼ੁਰੂ ਦੇ ਵਿੱਚ ਆਖਿਆ ਵੀ ਇੱਕੋ ਪੁਲਿਸ ਵਾਲੇ ਨੇ ਗੋਲੀਆਂ ਮਾਰੀਆਂ, ਲੇਕਿਨ ਹੁਣ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਦਾ ਵੀ ਚਾਰੋਂ ਪਾਸਿਓਂ ਗੋਲੀਆਂ ਮਾਰੀਆਂ ਗਈਆਂ ਨੇ। ਅੱਛਾ, ਇਹਦੇ ਵਿੱਚ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਗੱਲ ਹੈ ਉਹ ਹੈ ਕਿ ਇਹਨਾਂ ਨੇ ਪਾਕਿਸਤਾਨੀ, ਤੇ ਲੋਕੀ ਆਂਦੇ ਨੇ ਵੀ 6-7 ਹਜ਼ਾਰ ਪਾਕਿਸਤਾਨੀ ਮਾਰ ਛੜਿਆ ਇਸ ਡੈਥ ਸਕੁਆਡ ਨੇ। ਹਾਈ ਕੋਰਟ ਦੇ ਵਿੱਚ ਇੱਕ ਮੇਰੇ ਖਿਆਲ 2500 ਬੰਦਿਆਂ ਨੂੰ ਮਾਰਨ ਦੀ ਪਟੀਸ਼ਨ ਵੀ ਦਾਇਰ ਹੋਈ ਹੈ। ਤੇ ਲੇਕਿਨ ਇਹਦੇ ਵਿੱਚ ਜਿਹੜੀ ਅਸਲ ਗੱਲ ਹੈ ਕਿ ਵੇਖੋ, ਇੱਕ ਵੀ ਪਾਕਿਸਤਾਨੀ ਆਸਤੇ ਨਾ ਪਾਕਿਸਤਾਨ ਦੇ ਅਰਦਲੀ ਵਜ਼ੀਰ ਆਜ਼ਮ ਨੇ, ਨਾ ਉੱਥੋਂ ਦੀ ਚੀਫ ਮਿਨਿਸਟਰ ਨੇ, ਨਾ ਕਿਸੇ ਚੀਫ ਜਸਟਿਸ ਨੇ ਆਵਾਜ਼ ਚੁੱਕੀ। ਇੱਕ ਆਸਟ੍ਰੇਲੀਆ ਦੀ ਸ਼ਹਿਰੀ ਬੱਚੀ 10 ਸਾਲ ਦੀ ਜਿਹੜੀ, ਜਦੋਂ ਉਹਨੂੰ ਕਤਲ ਕੀਤਾ ਤੇ ਉੱਥੋਂ ਦੇ ਵਜ਼ੀਰ ਆਜ਼ਮ ਨੇ ਕਿਹਾ ਵੀ ਇਹਦੇ ਉੱਤੇ ਕਾਰਵਾਈ ਕਰੋ, ਕਿਉਂਕਿ ਬੱਚੀ ਆਸਟ੍ਰੇਲਵੀ ਸ਼ਹਿਰੀ ਸੀ, ਇਸ ਲਈ ਪਾਕਿਸਤਾਨੀ ਮਾਰਿਆ ਹੁੰਦਾ ਤੇ ਜਿਵੇਂ ਯਕੀਨ ਕਰੋ ਇਹ ਚਿੜੀਆਂ ਕੱਵੇ ਮਾਰਦੇ ਨੇ, ਮੈਂ ਨਹੀਂ ਆਂਦਾ ਵੀ ਉਹਨਾਂ ਦੀ ਜਾਨ ਦੀ ਕੋਈ ਮੁੱਲ ਨਹੀਂ, ਉਹ ਵੀ ਰੱਬ ਦੀ ਮਖਲੂਕ ਹੈ, ਉਹਦਾ ਵੀ ਬੜਾ ਮੁੱਲ ਹੈ। ਲੇਕਿਨ ਕਹਿਣ ਦਾ ਮਤਲਬ ਹੈ ਕਿ ਜਿਵੇਂ ਇਹਨਾਂ ਨੂੰ ਕੋਈ ਉਦੋਂ ਨਹੀਂ ਪੁੱਛਦਾ, ਉਵੇਂ ਬਲਕਿ ਇੰਜ ਕਹਿ ਲਓ ਜਿਵੇਂ ਮੱਛਰ ਮਾਰੀਦਾ ਉਵੇਂ ਪਾਕਿਸਤਾਨੀਆਂ ਨੂੰ ਮਾਰ ਰਹੇ ਨੇ ਔਰ ਕੋਈ ਪੁੱਛਣ ਵਾਲਾ ਨਹੀਂ। ਅੱਜ ਤੱਕ ਕਿਸੇ ਨੂੰ ਇਹ ਤੌਫੀਕ ਨਹੀਂ ਹੋਈ, ਕਿਸੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ, ਕਿਸੇ ਆਈਨੀ ਅਦਾਲਤ ਦੇ ਚੀਫ ਜਸਟਿਸ ਨੂੰ, ਕਿਸੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ, ਕਿ ਉਹ ਇਹਨਾਂ ਨੂੰ ਸੱਦ ਕੇ ਨੱਥ ਪਾਵੇ ਵੀ ਇਹ ਤੁਸੀਂ ਕੀ ਕਰਨ ਡਏ ਹੋ। ਆਸਟ੍ਰੇਲੀਆ ਦੇ ਵਜ਼ੀਰ ਆਜ਼ਮ ਨੇ ਆਵਾਜ਼ ਚੁੱਕੀ ਤੇ ਹੁਣ ਇਹਨਾਂ ਨੂੰ ਭਜੌੜ ਪੈ ਗਈ ਹੈ। ਕਦੀ ਇੱਕ ਅੱਪੜਦਾ ਤੇ ਕਦੀ ਦੂਸਰਾ ਅੱਪੜਦਾ। ਇਹ ਤੀਸਰੀ ਪ੍ਰੈਸ ਕਾਨਫਰੰਸ ਹੈ। ਪਹਿਲੇ ਉਹਨਾਂ ਦੇ ਘਰ ਗਏ, ਫਿਰ ਪ੍ਰੈਸ ਕਾਨਫਰੰਸ ਕੀਤੀ, ਫਿਰ ਮਰੀਮ ਔਰੰਗਜ਼ੇਬ ਨੇ ਪ੍ਰੈਸ ਕਾਨਫਰੰਸ ਕੀਤੀ, ਅੱਜ ਇੱਕ ਹੋਰ ਪ੍ਰੈਸ ਕਾਨਫਰੰਸ ਕੀਤੀ। ਹੁਣ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉੱਥੇ ਇੱਕ ਬੜਾ ਖੂਬਸੂਰਤ ਸਵਾਲ, ਤੁਰਹਾਬ ਉਹਨਾਂ ਦਾ ਨਾਂ ਸ਼ਾਇਦ ਹੈ ਜਾਂ ਤੁਰਹਬ ਹੈ, ਮੈਂ ਅਗਰ ਮਿਸ ਪ੍ਰੋਨਾਉਂਸ ਕਰ ਰਿਹਾ ਤੇ ਮਾਜ਼ਰਤ, ਤੁਰਹਬ ਅਸਗਰ, ਇਹ ਅੱਜ ਕੱਲ੍ਹ BBC ਦੀ ਨਾਮਾ ਨਿਗਾਰ ਨੇ ਜਾਂ BBC ਦੀ ਰਿਪੋਰਟਰ ਨੇ। ਮੈਂ ਜਿਸ ਵੇਲੇ ਪੰਜਾਬ 'ਚ ਕੰਮ ਕੀਤਾ ਤੇ ਇਹ ਉੱਥੇ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹ ਉਸ ਵੇਲੇ ਪਾਕਿਸਤਾਨੀ ਟੈਲੀਵਿਜ਼ਨ ਵਾਸਤੇ ਕੰਮ ਕਰਦੇ ਸਨ ਤੇ ਸਵਾਲਾਤ ਪੁੱਛਦੇ ਸਨ ਸਾਡੇ ਕੋਲੋਂ। ਇਹ ਬਹੁਤ ਹੀ ਕੋਨਾ ਮਸ਼ਕ ਔਰ ਤੁਸੀਂ ਇਹ ਕਹੋ ਕਿ ਮਿਹਨਤੀ ਸਹਾਫੀ ਹੈ ਇਹ ਖਾਤੂਨ ਜਿਹੜੀ ਹੈ। ਉਸ ਵੇਲੇ ਵੀ ਬੜੇ ਤਿੱਖੇ ਸਵਾਲ ਪੁੱਛਦੀ ਸੀ, ਲੇਕਿਨ ਜ਼ਾਹਿਰ ਹੈ ਸਾਡੀ ਗਵਰਨਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਘੁਟਾਲੇ ਨਹੀਂ ਸਨ। ਇਹ ਨਹੀਂ ਕਿ ਮੈਂ ਆਪਣੇ ਮੂੰਹ ਮੀਆਂ ਮਿੱਠੂ ਬਣ ਰਿਹਾ, ਲੇਕਿਨ ਸਵਾਲ ਉਹ ਉਸ ਵੇਲੇ ਵੀ ਸਖਤ ਪੁੱਛਦੇ ਸਨ। ਹਾਲਾਂਕਿ ਸਾਡੀ ਗਵਰਨਮੈਂਟ ਸੀ ਤੇ ਚੁੱਭਦੇ ਹੋਏ ਸਵਾਲ ਹੁੰਦੇ ਸਨ। ਹੁਣ ਜ਼ਾਹਿਰ ਹੈ ਟ੍ਰੇਨਿੰਗ ਹੋਰ ਹੋ ਗਈ, ਕਈ ਸਾਲਾਂ ਦੀ ਤਗੜੀ ਸਾਫੀ ਬਣ ਗਈ ਹੁਣ ਇਹ ਖਾਤੂਨ। ਇਹਨਾਂ ਨੇ ਇੱਕ ਬੜਾ ਚੰਗਾ ਤੇ ਤਗੜਾ ਸਵਾਲ ਕੀਤਾ। ਇਹਨਾਂ ਨੇ ਸੁਹੇਲ ਜ਼ਫਰ ਚੱਠਾ ਕੋਲੋਂ ਇਹ ਪੁੱਛਿਆ ਕਿ ਇਹ ਜਿਹੜੇ ਤੁਸੀਂ ਲੋਕੀ ਮਾਰੀ ਜਾਂਦੇ ਹੋ, ਇਹ ਕਿਸੇ ਕਾਨੂੰਨ ਦੇ ਤਹਿਤ ਮਾਰਦੇ ਹੋ, ਕਿਉਂ ਮਾਰਦੇ ਹੋ, ਲਾਈਕ ਤੁਹਾਨੂੰ ਕਿਹਨੇ ਰਾਈਟ ਦਿੱਤਾ ਹੈ। ਉਹਨਾਂ ਕਿਹਾ ਅਸੀਂ ਸੈਲਫ ਡਿਫੈਂਸ 'ਚ ਮਾਰਦੇ। ਅੱਗੋਂ ਉਹਨਾਂ ਨੇ ਅੱਗੋਂ ਕਿਹਾ ਵੀ ਅਸੀਂ ਇਹ ਬੰਦੇ ਜਿਹੜੇ ਮਾਰਦੇ ਹੈ ਇਹ ਸੈਲਫ ਡਿਫੈਂਸ 'ਚ ਮਾਰਦੇ। ਉਹਨਾਂ ਨੇ ਕਿਹਾ 1000 ਤੋਂ ਬਹੁਤੇ ਬੰਦੇ ਤੁਸੀਂ ਸੈਲਫ ਡਿਫੈਂਸ 'ਚ ਮਾਰ ਦਿੱਤੇ ਨੇ। ਉਸ ਗੱਲ ਦੇ ਉੱਤੇ ਫਿਰ ਸੁਹੇਲ ਜ਼ਫਰ ਚੱਠੇ ਦੇ ਕੋਲ ਤੇ ਕੋਈ ਜਵਾਬ ਨਹੀਂ ਸੀ। ਜਿਹੜੇ ਨਾਲ ਬੈਠੇ ਹੋਏ ਸਰਕਾਰ ਸਨ, ਉਹਨਾਂ ਨੇ ਕਿਹਾ ਤੁਹਾਡੇ ਨੰਬਰ ਠੀਕ ਨਹੀਂ, ਅੱਗੇ ਚਲੋ, ਇਸ ਸਵਾਲ ਦਾ ਜਵਾਬ ਅਸੀਂ ਨਹੀਂ ਦੇਣਾ। ਇਹ ਜਿਹੜੀ ਸਾਰੀਆਂ ਬਾਰ-ਬਾਰ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਨੇ, ਇਹ ਇੱਕ ਹੀ ਵਜ੍ਹਾ ਹੈ ਕਿ ਉਹ ਬੱਚੀ ਆਸਟ੍ਰੇਲਵੀ ਸ਼ਹਿਰੀ ਸੀ। ਅਗਰ ਉਹ ਨਾ ਹੁੰਦੀ, ਪਾਕਿਸਤਾਨੀ ਤੇ ਜਿਵੇਂ ਮੱਛਰ ਮਾਰ ਦਿੱਤਾ ਉਵੇਂ ਪਾਕਿਸਤਾਨੀ ਮਾਰ ਦਿੱਤਾ, ਅਨਫੋਰਚੂਨੇਟਲੀ। ਪਰ ਬਹੁਤ ਹੀ ਉਮਦਾ ਸਵਾਲ ਔਰ ਅਸੀਂ ਸਤਾਇਸ਼ ਕਰਨੇ ਔਰ ਇੱਥੋਂ ਥੋੜ੍ਹੇ ਜਿਹੇ ਜਿਹੜੇ ਲਿਫਾਫਾ ਸਹਾਫੀ ਨੇ ਉਹ ਵੀ ਵੇਖ ਲੈਣ ਕਿ ਅਗਰ ਵਾਕਈ ਕੋਈ ਮੈਰਿਟ ਤੇ ਸਹਾਫਤ ਕਰੇ ਤਾਂ ਪੂਰੀ ਦੁਨੀਆ ਸਤਾਇਸ਼ ਵੀ ਕਰਦੀ ਹੈ ਔਰ ਗੱਲਬਾਤ ਵੀ ਕਰਦੀ ਹੈ।
ਅੱਛਾ ਜੀ, ਅੱਗੇ ਤੁਰਨੇ ਤੇ ਹੁਣ ਤੁਹਾਡੇ ਸਾਹਮਣੇ ਜ਼ੁਲਮ ਜਿਹੜਾ ਕੀਤਾ ਹੈ ਔਰ ਕਿਸੇ ਇੱਕ ਘਰ ਨਾਲ ਨਹੀਂ ਕੀਤਾ ਤੇ ਨੰਨੀ ਬੱਚੀ ਹੈ ਔਰ ਆਸਟ੍ਰੇਲੀਆ ਦੀ ਸ਼ਹਿਰੀ ਹੈ ਤੇ ਰੌਲਾ ਪਿਆ, ਬਾਕੀ ਤੇ ਘਰੋਂ ਘਰ ਬੰਦੇ ਮਾਰੇ ਨੇ ਇਹਨਾਂ ਨੇ ਔਰ ਇੰਨੇ ਕੁ ਬੰਦੇ ਮਾਰ ਛੱਡੇ ਨੇ ਔਰ ਮਰੀਮ ਨਵਾਜ਼ ਨੇ ਮਰਵਾਏ ਨੇ ਬੰਦੇ ਸਾਰੇ ਕਹਿ ਕੇ। ਹੁਣ ਅੱਗੇ ਮਰੀਮ ਔਰੰਗਜ਼ੇਬ ਨੇ ਕਿਹਾ ਕਿ ਪੰਜਾਬ ਨੇ ਆਪਣੇ ਅਖਰਾਜਾਤ ਨੂੰ ਬੜੀ ਹੱਦ ਤੱਕ ਮਹਿਦੂਦ ਕਰ ਦਿੱਤਾ, ਕੋਈ ਨਵਾਂ ਟੈਕਸ ਨਹੀਂ ਲਾਇਆ। ਮਾਸ਼ਾਅੱਲਾ ਮਾਸ਼ਾਅੱਲਾ। 10 ਕਰੋੜ ਰੁਪਈਆ ਰੱਖਿਆ ਹੈ ਬਾਜੀ ਦੇ ਚਾਹ ਪਾਣੀ ਵਾਸਤੇ, ਆਏ ਗਏ ਨੂੰ ਚਾਹ ਪਿਆਉਣ ਵਾਸਤੇ 10 ਕਰੋੜ ਰੁਪਈਆ ਰੱਖਿਆ ਬਾਜੀ ਨੇ। ਖਰਚ ਕਿੰਨਾ ਕਰਨਾ ਹੈ ਰੱਖਿਆ 10 ਹੈ, ਲੇਕਿਨ ਖਰਚ ਕਿੰਨਾ ਕਰਨਾ ਹੈ 30 ਕਰੋੜ ਕਮ ਅਜ਼ ਕਮ, ਇਹ ਮੇਰਾ ਅੰਦਾਜ਼ਾ ਹੈ, ਕਿਉਂਕਿ ਜਦੋਂ 5 ਕਰੋੜ ਰੱਖਿਆ ਸੀ ਉਦੋਂ 11 ਕਰੋੜ ਖਰਚ ਕਰ ਛੱਡਿਆ ਸੀ। ਇਸ ਲਈ ਤੁਹਾਨੂੰ ਕੀ ਲੋੜ ਹੈ ਨਵੇਂ ਟੈਕਸ ਲਾਉਣ ਦੀ, ਪਹਿਲਾਂ ਕੋਈ ਛੱਡੀ ਜੇ ਆਵਾਮ ਦੇ ਕੋਲ ਕੋਈ ਸ਼ੈ ਵੀ ਜਿਹੜਾ ਨਵਾਂ ਟੈਕਸ ਲਾਉਣਾ ਕਿ ਨਹੀਂ। ਦੂਸਰੇ ਪਾਸੇ ਅਜ਼ਮਾ ਬੁਖਾਰੀ ਉਹਨਾਂ ਨੇ ਕਿਹਾ ਅਸੀਂ ਤੀਸਰਾ ਸਰਪਲਸ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਕਰ ਲਓ ਗੱਲਾਂ, ਉਹ ਆਂਦੇ ਨੇ ਪੰਜਾਬੀ 'ਚ ਕਹਿ ਲਓ ਕਿ ਉਹਨੂੰ ਭਾਂਡਾ। ਉਹ ਬਈ ਮਤਲਬ ਇਹ ਇੱਕ ਤੇ ਆਪ ਪੜ੍ਹੇ ਲਿਖੇ ਨਹੀਂ, ਦੂਜੀ ਕੋਸ਼ਿਸ਼ ਨਹੀਂ ਕਰਦੇ, ਔਰ ਤੀਜਾ ਇਹ ਸਮਝਦੇ ਨੇ ਆਵਾਮ ਬਿਲਕੁਲ ਹੀ ਕੋਈ ਫੇ ਹੈ। ਉਹ ਫੇ ਨਾਲ ਜਿਹੜਾ ਲਫ਼ਜ਼ ਹੁੰਦਾ ਹੈ। ਹੁਣ ਸਰਪਲਸ ਬਜਟ ਜਿਹੜਾ ਉਹਦਾ ਹੀ ਤਾਂ ਰੌਲਾ ਸੀ KP 'ਚ ਪਾਇਆ ਵੀ ਉਹ ਪਾਸ ਨਹੀਂ ਕਰਨਾ ਸੀ। ਆਨੇ ਸਰਪਲਸ ਨਹੀਂ ਪਾਸ ਕਰਨਾ, ਕਿਉਂ ਆਨੇ? ਕਿਉਂਕਿ IMF ਕਹਿੰਦੀ ਹੈ ਤੁਸੀਂ ਸਾਡਾ ਕਰਜ਼ਾ ਵਾਪਸ ਕਰਨਾ ਹੈ, ਤੁਹਾਨੂੰ ਜਿਹੜੇ ਪੈਸੇ ਲੱਭਦੇ ਨੇ ਉਹ 'ਚੋਂ ਪਹਿਲਾਂ ਹੀ ਪੈਸੇ ਬਚਾਓ, ਖਰਚ ਨਾ ਕਰੋ, ਉਹ ਸਾਨੂੰ ਵਾਪਸ ਕਰੋ। ਇਹ ਧੌਣ ਤੇ ਅੰਗੂਠਾ ਰੱਖ ਕੇ, ਸਾਡਾ ਇੱਕ ਸੱਜਣ ਅੰਗੂਠੇ ਨੂੰ ਨਗੂਠਾ ਵੀ ਆਂਦਾ ਹੈ, ਬਹਰਹਾਲ ਧੌਣ ਤੇ ਅੰਗੂਠਾ ਰੱਖ ਕੇ ਉਹ ਧੱਕੇ ਨਾਲ ਤੁਹਾਡੇ ਕੋਲ ਸਰਪਲਸ ਬਜਟ ਪਾਸ ਕਰਵਾਉਂਦੇ ਨੇ। ਵਰਨਾ ਤੁਸੀਂ ਸਰਪਲਸ ਬਜਟ ਪਾਸ ਕਰੋ, ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਤੇ ਖਾ ਜਾਓ, ਮੈਂ ਤੇ ਆਨਾ ਵੀ ਤੁਸੀਂ ਤੇ ਇੰਡੀਆ ਦਾ ਤੇ ਇੱਧਰ ਉੱਧਰ ਦੇ ਮੁਲਕਾਂ ਦਾ ਬਜਟ ਵੀ ਖਾ ਜਾਓ ਜੇ ਤੁਹਾਨੂੰ ਮੌਕਾ ਮਿਲੇ ਤੇ। ਅੱਛਾ ਜੀ, ਅੱਗੋਂ ਹੈ ਇੱਕ ਨਿੱਜੀ ਮਾਮਲਾ, ਅਸੀਂ ਬਹੁਤੀ ਗੱਲ ਤੇ ਇੱਥੇ ਨਹੀਂ ਕਰਾਂਗੇ, ਲੇਕਿਨ ਕਿਉਂਕਿ ਖਬਰ ਹੈ ਤਾਂ ਤੁਹਾਡੇ ਸਾਹਮਣੇ ਰੱਖ ਦਿਆਂਗੇ ਕਿ ਨੌਸ਼ੀਨ ਇਫਤਖਾਰ ਸਾਹਿਬਾ ਦੇ ਸ਼ੌਹਰ ਨੇ ਹੁਣ ਆਵਾਜ਼ ਮਾਰੀ ਹੈ ਦੁਨੀਆ ਨੂੰ ਵੀ ਮੈਨੂੰ ਇਨਸਾਫ ਦਿਓ। ਤੁਹਾਨੂੰ ਪਤਾ ਹੈ ਕਿ ਸਿਆਲਕੋਟ ਤੋਂ ਇਹ MNA ਬਣੇ ਨੇ ਤੇ ਫਾਰਮ 47 ਦੇ ਉੱਤੇ ਨੌਸ਼ੀਨ ਇਫਤਖਾਰ ਸਾਹਿਬਾ ਜਿਹੜੇ ਨੇ ਉਹਨਾਂ ਦੇ ਸ਼ੌਹਰ ਸੈਯਦ ਮੁਰਤਜ਼ਾ ਅਮੀਨ ਨੇ ਸੰਗੀਨ ਇਲਜ਼ਾਮਾਤ ਲਾਏ ਨੇ। ਉਹਨਾਂ ਨੇ ਕਿਹਾ ਵੀ ਨੌਸ਼ੀਨ ਇਫਤਖਾਰ ਸਾਹਿਬਾ 2020 'ਚ ਮੈਨੂੰ ਤੇ ਮੇਰੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ। ਉਹਨਾਂ ਦੇ ਮੁਤਾਬਕ ਇਹ ਬੱਚਿਆਂ ਤੇ ਤਸ਼ੱਦਦ ਕਰਦੇ ਸਨ, ਬੜੇ ਗੁੱਸੇ ਵਾਲੇ ਨੇ। ਅੱਛਾ, ਇੱਕ ਵਾਰੀ ਗੁੱਸਾ ਤੇ ਇਹਨਾਂ ਦਾ ਅਸੀਂ ਵੇਖਿਆ ਸੀ, ਕਿਤੇ ਫਿਲਮ ਵੇਖਣ ਗਏ ਸਨ ਤੇ ਉੱਥੇ ਕੋਈ ਮੇਰਾ ਖਿਆਲ ਅੱਗੋਂ ਦੀ ਲੰਘ ਗਿਆ ਸੀ ਜਾਂ ਕਿਸੇ ਨੇ ਸਲੂਟ ਨਹੀਂ ਸੀ ਮਾਰਿਆ, ਮੈਨੂੰ ਯਾਦ ਨਹੀਂ ਕਿਹੜੀ ਗੱਲ ਸੀ, ਲੇਕਿਨ ਉਹ ਵੀਡੀਓ ਅਸੀਂ ਤੁਹਾਨੂੰ ਵਿਖਾਈ ਸੀ। ਬਹੁਤ ਸ਼ਦੀਦ ਗੁੱਸਾ ਆਇਆ ਸੀ ਇਹਨਾਂ ਨੂੰ। ਗੁੱਸਾ ਇਹਨਾਂ ਨੂੰ ਬੜਾ ਹੁੰਦਾ ਹੈ, ਗੁੱਸੇ ਦੇ ਤੱਤੇ ਨੇ ਬੜੇ। ਬਹਰਹਾਲ ਉਹ ਸ਼ੌਹਰ ਇਹ ਕਹਿ ਰਹੇ ਨੇ, ਸਾਬਕ ਸ਼ੌਹਰ, ਕਿ ਇਹਨਾਂ ਨੇ ਸਿਆਸਤ ਦੇ ਵਿੱਚ ਜਿਹੜੀ ਦਿਲਚਸਪੀ ਉਹਦੇ ਨਾਲ ਸਾਡਾ ਘਰ ਤਬਾਹ ਕਰਤਾ। ਇਹ ਤੇ ਉਹਨਾਂ ਦਾ ਇਲਜ਼ਾਮ ਗਲਤ ਹੈ। ਇੱਕ ਖਾਤੂਨ ਹੈ, ਉਹ ਸਿਆਸਤ ਕਰਨਾ ਚਾਹੁੰਦੀ ਹੈ, ਤੁਸੀਂ ਡੱਕ ਕਿਉਂ ਰਹੇ ਹੋ? ਤੇ ਚਲੋ ਹੱਕ ਹੈ ਉਹਨਾਂ ਦਾ, ਅਗਰ ਉਹਨਾਂ ਨੇ ਆਪਣਾ ਹੱਕ ਇਸਤੇਮਾਲ ਕੀਤਾ, ਸਿਆਸਤ ਕੀਤੀ ਹੈ, ਉਹ ਤੇ ਹੁਣ ਇਹ ਨਹੀਂ ਕਹਿਣਾ ਚਾਹੀਦਾ ਵੀ ਸਿਆਸਤ ਤੇ ਤਵੱਜੋ ਦੇਣ ਨਾਲ ਮੇਰਾ ਘਰ ਖਰਾਬ ਹੋ ਗਿਆ। ਲੇਕਿਨ ਇਹ ਦੂਜੀਆਂ ਗੱਲਾਂ ਬੜੀਆਂ ਖਤਰਨਾਕ ਨੇ ਕਿ ਅਗਰ ਵਾਕਈ ਇਹ ਬੱਚਿਆਂ ਤੇ ਤਸ਼ੱਦਦ ਕਰਦੇ ਸਨ ਔਰ ਛੱਡ ਕੇ ਚਲੇ ਗਏ ਸਨ, ਮਤਲਬ ਬੱਚਿਆਂ ਦੀ ਪਰਵਾਹ ਨਹੀਂ ਕੀਤੀ। ਹੁਣ ਉਹ ਕਹਿੰਦੇ ਨੇ ਕਿ ਹੁਣ ਬੱਚਿਆਂ ਦੀ ਕਸਟਡੀ ਦਾ ਰੌਲਾ ਹੈ, ਬੱਚੇ ਮੇਰੇ ਕੋਲ ਮੰਗਦੇ ਨੇ, ਲੇਕਿਨ ਬੱਚੇ ਇਹਦੇ ਕੋਲੋਂ ਡਰ ਗਏ ਨੇ, ਬੱਚੇ ਇਹਦੇ ਕੋਲ ਜਾਣਾ ਨਹੀਂ ਚਾਹੁੰਦੇ। ਅਸੀਂ ਬਹਰਹਾਲ ਅਦਾਲਤ ਕੋਲੋਂ ਇਹੀ ਐਕਸਪੈਕਟ ਕਰਾਂਗੇ ਕਿ ਦੋਵਾਂ ਮਾਂ ਪਿਓ ਨੂੰ ਸੁਣ, ਨੂਨ ਲੀਗ ਦੇ ਨਾਲ ਜਾਂ ਨੌਸ਼ੀਨ ਇਫਤਖਾਰ ਸਾਹਿਬਾ ਨਾਲ ਜਿਹੜੀ ਸਿਆਸੀ ਮੁਖਾਲਫਤ ਹੈ ਉਹ ਆਪਣੀ ਜਗ੍ਹਾ, ਲੇਕਿਨ ਇੱਕ ਮਾਂ ਦੇ ਤੌਰ ਤੇ ਉਹਨਾਂ ਦਾ ਬੱਚਿਆਂ ਦੇ ਉੱਤੇ ਹੱਕ ਹੈ। ਤੇ ਅਦਾਲਤ ਨੂੰ ਸੁਣ ਕੇ ਇੱਕ ਮੁਨਾਸਬ ਫੈਸਲਾ ਜਿਹੜਾ ਮਾਂ, ਬੱਚੇ ਔਰ ਵਾਲਿਦ ਸਾਰਿਆਂ ਲਈ, ਸਭ ਤੋਂ ਜ਼ਿਆਦਾ ਇਹ 'ਚ ਇੰਪੋਰਟੈਂਟ ਬੱਚੇ ਨੇ, ਜਿਹੜਾ ਉਹਨਾਂ ਦੇ ਮੁਸਤਕਬਲ ਲਈ ਸਭ ਤੋਂ ਅੱਛਾ ਹੈ, ਉਹ ਫੈਸਲਾ ਕਰਨਾ ਚਾਹੀਦਾ ਹੈ। ਅੱਛਾ ਜੀ, ਅੱਗੋਂ ਜਿਹੜੀ ਖਬਰ ਹੈ ਉਹ ਤੁਹਾਡੇ ਸਾਹਮਣੇ ਬੜੀ ਇੰਟਰਸਟ ਰੱਖਣੀ ਹੈ। ਉਹ ਹੈ ਸਾਇੰਸ ਤੇ ਟੈਕਨੋਲੋਜੀ ਦੀ ਵਜ਼ਾਰਤ ਦੀ ਖਬਰ। ਖਬਰ ਇਹ ਹੈ ਕਿ ਇੱਕ ਹੈਰਤ ਅੰਗੇਜ਼ ਕਿਸਮ ਦਾ ਬਿੱਲ ਰਾਤੋਂ ਰਾਤ ਉਹਨਾਂ ਸੈਨੇਟ ਤੋਂ ਤੇ ਇੱਧਰੋਂ ਉੱਧਰੋਂ ਪਾਸ ਕਰਵਾ ਲਿਆ। ਬਿੱਲ ਇਹ ਹੈ ਕਿ ਟੈਲੀਕਮਿਊਨੀਕੇਸ਼ਨ ਕੰਪਨੀਆਂ, ਇਹ ਟਾਵਰ ਸ਼ਾਵਰ ਜਿਹੜੀਆਂ ਮੋਬਾਈਲ ਕੰਪਨੀਆਂ ਲਾਉਂਦੀਆਂ ਨੇ, ਤੁਸੀਂ ਵੇਖਿਆ ਹੋਣਾ ਛੱਤਾਂ ਦੇ ਟਾਵਰ ਲੱਗੇ ਹੁੰਦੇ ਨੇ, ਜਾਂ ਮੇਰਾ ਮਤਲਬ ਹੈ ਕਿ ਵੱਡੇ ਪਲਾਜ਼ਿਆਂ ਵਗੈਰਾ ਦੀ ਜਾਂ ਦੂਸਰੀਆਂ ਬਿਲਡਿੰਗ ਜਿਹੜੀਆਂ ਲੈ ਕੇ ਉੱਥੋਂ ਟਾਵਰ ਲਾਉਂਦੇ ਨੇ, ਜਨਰੇਟਰ ਲਾਉਂਦੇ ਨੇ ਨਾਲ, ਜਿੱਥੇ ਮੋਬਾਈਲ ਦੇ ਸਿਗਨਲ ਵਗੈਰਾ ਆਉਣੇ ਨੇ, ਉਹ ਕੁਝ ਨਾ ਕੁਝ ਕਿਰਾਇਆ ਵੀ ਦਿੰਦੇ ਨੇ ਜਿੱਥੇ ਲਾਉਂਦੇ ਨੇ। ਉਹ ਯਾਦ ਕਰੋ ਕਿ ਉਹ ਜਿਹੜੇ ਟਾਵਰ ਲਾਉਂਦੇ ਨੇ ਉੱਥੇ ਇਹ ਚੀਜ਼ ਤੁਸੀਂ ਵੇਖ ਲਓ ਕਿ ਜਿਸ ਵੇਲੇ ਉਹ ਟਾਵਰ ਲਾ ਦਿੰਦੇ ਨੇ ਉੱਥੇ ਉਸ ਜਗ੍ਹਾ ਦੇ ਉੱਤੇ, ਤਾਂ ਸਾਰੇ ਉਹਨਾਂ ਨੂੰ ਕਿਰਾਇਆ ਦਿੰਦੇ ਨੇ। ਲੇਕਿਨ ਹੁਣ ਇਹਨਾਂ ਨੇ ਨਵਾਂ ਬਿੱਲ ਪਾਸ ਕਰਵਾਇਆ ਹੈ ਕਿ ਅਗਰ ਕੋਈ ਸ਼ਖਸ ਉਹ ਕਹਿਣ ਕਿ ਇਹ ਜਗ੍ਹਾ ਸਾਨੂੰ ਚਾਹੀਦੀ ਹੈ ਤੇ ਕੋਈ ਉਹਨਾਂ ਨੂੰ ਨਾ ਦੇਵੇ, ਤੇ 30 ਦਿਨ ਦੇ ਅੰਦਰ ਅੰਦਰ ਉਹ ਜਗ੍ਹਾ ਧੱਕੇ ਨਾਲ ਲੈ ਸਕਦੇ ਨੇ। ਔਰ ਅਗਰ
ਫਿਰ ਵੀ ਬੰਦਾ ਅੱਗੇ ਕੋਈ ਮਸਲਾ ਖੜਾ ਕਰੇਗਾ ਤੇ ਉਹਦੇ ਉੱਤੇ 5 ਕਰੋੜ ਰੁਪਏ ਤੱਕ ਸ਼ਹਿਰੀ ਨੂੰ ਜੁਰਮਾਨਾ। ਜਗ੍ਹਾ ਸ਼ਹਿਰੀ ਦੀ, ਮਲਕੀਅਤ ਸ਼ਹਿਰੀ ਦੀ, ਲੇਕਿਨ ਅਗਰ ਟੈਲੀਕਮਿਊਨੀਕੇਸ਼ਨ ਕੰਪਨੀ ਕਹਿੰਦੀ ਸਾਨੂੰ ਇਹ ਛੱਤ ਚਾਹੀਦੀ ਹੈ, ਇਹ ਘਰ ਚਾਹੀਦਾ ਹੈ, ਇਹ ਪਲਾਟ ਚਾਹੀਦਾ ਹੈ, ਕੋਈ ਨਹੀਂ ਦਿੰਦਾ ਤਾਂ ਧੱਕੇ ਨਾਲ ਲੈ ਸਕਦੇ ਨੇ, ਤੇ ਜੇ ਫਿਰ ਵੀ ਕੋਈ ਅੱਗੋਂ ਰੁਕਾਵਟ ਕਰੇਗਾ ਤੇ 5 ਕਰੋੜ ਤੱਕ ਉਹਨੂੰ ਜੁਰਮਾਨਾ ਹੋਏਗਾ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਪਾਸ ਕਿਹਨੇ ਕਰਵਾਇਆ? ਇਹਨਾਂ ਦੀ ਇਸ ਮਹਿਕਮੇ ਦੀ ਸਾਇੰਸ ਐਂਡ ਟੈਕਨੋਲੋਜੀ ਦੀ ਜਿਹੜੀ ਵਜ਼ੀਰ ਸਾਹਿਬਾ ਨੇ, ਸ਼ੀਦਾ ਫਾਤਮਾ ਸਾਹਿਬਾ ਨੇ, ਮਾਜ਼ਰਤ ਸ਼ੀਦਾ ਕਹਿ ਦਿੱਤਾ, ਮੇਰੇ ਮੂੰਹ ਚੋਂ ਨਿਕਲ ਗਿਆ ਨਾਂ ਉਹਨਾਂ ਦਾ, ਬੜਾ ਮੁਸ਼ਕਿਲ ਹੈ। ਸ਼ਿਜ਼ਾ ਫਾਤਮਾ, ਸ਼ੀਦਾ ਫਾਤਮਾ ਨਹੀਂ, ਸ਼ਿਜ਼ਾ ਫਾਤਮਾ। ਮੈਂ ਇੱਕ ਵਾਰੀ ਫਿਰ ਮਾਜ਼ਰਤ ਕਰਨਾ ਕਿ ਮੈਂ ਉਹਨਾਂ ਨੂੰ ਸ਼ੀਦਾ ਫਾਤਮਾ ਕਹਿ ਦਿੱਤਾ, ਸ਼ੀਦਾ ਨਹੀਂ, ਸ਼ਿਜ਼ਾ ਫਾਤਮਾ, ਇਹ ਕਰੈਕਟ ਲਫ਼ਜ਼ ਹੈ, ਮਾਜ਼ਰਤ ਮੇਰੀ। ਉਹਨਾਂ ਨੇ ਜਨਾਬ ਇਹ ਕੰਮ ਪਾਇਆ। ਖਵਾਜਾ ਆਸਿਫ ਸਾਹਿਬ ਦੀ ਇਹ ਭਾਣਜੀ ਨੇ ਵਜ਼ੀਰ ਸਾਹਿਬਾ। ਔਰ ਇਹਦੇ 'ਚ ਇੰਟਰਸਟਿੰਗ ਗੱਲ ਇਹ ਵੀ ਆਂਦੇ ਨੇ ਵੀ ਇਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਮਾਜਿਦ ਨਿਜ਼ਾਮੀ ਸਾਹਿਬ ਨੇ ਖਬਰ ਦਿੱਤੀ ਕਿ ਇਲੈਕਸ਼ਨ ਕਮਿਸ਼ਨ 'ਚ ਬਣ ਗਈ ਸੀ ਇਹ ਸ਼ਿਜ਼ਾ ਫਾਤਮਾ ਸਾਹਿਬਾ। ਫਿਰ ਮੇਰੇ ਮੂੰਹ 'ਚੋਂ ਸ਼ੀਦਾ ਫਾਤਮਾ ਨਾ ਨਿਕਲ ਜਾਏ, ਮੈਨੂੰ ਪਰੇਸ਼ਾਨੀ ਹੈ। ਸ਼ਿਜ਼ਾ ਫਾਤਮਾ ਸਾਹਿਬਾ ਬਣ ਗਏ ਸਨ MPA ਘਰੋਂ। ਇਲੈਕਸ਼ਨ ਕਮਿਸ਼ਨ ਦਰਖਾਸਤ ਫਾਰਮ ਜਮ੍ਹਾਂ ਕਰਵਾਉਣ ਗਏ ਤਾਂ ਉੱਥੇ ਪਤਾ ਲੱਗਾ ਇਹ ਤਾਂ ਪਹਿਲਾਂ ਚਿਰੋਕਣੀ MNA ਬਣ ਗਈ ਹੈ। ਮਤਲਬ ਉਹਨਾਂ ਨੇ ਉਧਰ ਉਸ ਪਾਸਿਓਂ ਬਣਾ ਦਿੱਤਾ MNA। ਉਹ PTI ਦੀਆਂ ਸੀਟਾਂ ਖੋਈਆਂ ਸਨ ਨਾ ਉਹਦੇ ਉੱਤੇ। ਹੁਣ ਇਹਨਾਂ ਨੇ ਪਾਸ ਕਰਵਾਇਆ। ਜ਼ਾਹਿਰ ਹੈ ਮੈਂ ਇਹੀ ਕਹਿ ਸਕਦਾ ਤੁਹਾਨੂੰ ਕਿ ਇਸ ਖਾਨਦਾਨ ਦੇ ਵਿੱਚ ਆਵਾਮ ਦੀ ਜਿਹੜੀ ਕੋਈ ਸਹੂਲਤ ਹੈ, ਆਵਾਮ ਦੇ ਹਕੂਕ ਨੇ, ਉਹਨਾਂ ਦੇ ਬਾਰੇ ਇਹ ਕਿੰਨੇ ਕੁ ਖਿਆਲ ਕਰਦੇ ਨੇ ਜਾਂ ਕਿੰਨਾ ਖਿਆਲ ਕਰਨਾ ਚਾਹੁੰਦੇ ਨੇ, ਮੇਰੇ ਖਿਆਲ ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਪਹਿਲਾਂ ਹੀ ਪਤਾ ਹੈ। ਗਰੀਬ ਲੋਕ ਅੱਲਾ ਦਾ ਲੱਖ ਵਾਰੀ ਸ਼ੁਕਰ ਕਰਨ ਕਿ ਕਰੋਨਾ ਇਮਰਾਨ ਖਾਨ ਦੇ ਦੌਰ 'ਚ ਆਇਆ ਹੈ। ਕਰੋਨਾ ਇਮਰਾਨ ਖਾਨ ਦੇ ਦੌਰ 'ਚ ਆਇਆ। ਗਰੀਬ ਲੋਕ ਇਸ ਗੱਲ ਦਾ ਸ਼ੁਕਰ ਅਦਾ ਕਰਨ। ਇਹਨਾਂ ਦੇ ਦੌਰ 'ਚ ਆਉਂਦਾ ਤੇ ਗਰੀਬ ਪਿਸ ਕੇ ਮਰ ਜਾਂਦੇ। ਐਂਕਰ ਅੱਗੋਂ ਆਂਦਾ ਵੀ ਇਹ ਤੇ ਗਰੀਬਾਂ ਤੇ ਜਾਨ ਦਿੰਦੇ ਨੇ। ਉਹਨੇ ਕਿਹਾ ਜਾਨ ਦਿੰਦੇ ਨਹੀਂ, ਜਾਨ ਲੈਂਦੇ ਨੇ। ਇਹ ਸੁਣ ਲਓ। ਗੱਲ ਕਰ ਰਹੇ ਜੇ ਯਾਰ ਸਾਡੇ ਵਾਸਤੇ ਅਤੇ ਸ਼ੁਕਰ ਮਨਾਉਣ ਅੱਲਾਹ ਤਾਲਾ ਦਾ ਲੱਖ ਕਰੋੜ ਕੇ ਕਰੋਨਾ ਆਇਆ ਇਮਰਾਨ ਖਾਨ ਦੇ ਦੌਰ 'ਚ ਆਇਆ। ਇਹਨਾਂ ਦੇ ਦੌਰ 'ਚ ਆਉਂਦਾ ਮੈਂ ਲਿਖ ਕੇ ਦੇ ਦੇਣਾ, ਗਰੀਬ ਪਿਸ ਕੇ ਮਰ ਜਾਣੇ ਸੀ ਗਰੀਬ। ਤੁਸੀਂ ਸਾਨੂੰ ਕਿਹੜੀਆਂ ਗੱਲਾਂ ਸੁਣਾਓ? ਗਰੀਬਾਂ ਨੂੰ ਜਾਨ ਦਿੰਦੇ ਨੇ ਉਹ ਭਾਈ ਨੇ। ਕੌਣ ਦਿੰਦਾ? ਜਾਨ ਲੈਂਦੇ ਨੇ ਭਾਈ ਨਾ, ਲੈ ਜਾਣਦੇ ਨੇ। ਇਹਨਾਂ ਨੂੰ ਪਤਾ ਹੈ ਕਿ ਸੁਣ ਲਿਆ ਜੇ ਗੱਲ ਤੇ ਠੀਕ ਹੈ। ਕਰੋਨਾ ਵਾਕਈ ਅਗਰ ਇਹਨਾਂ ਦੇ ਟਾਈਮ ਤੇ ਆਇਆ ਹੁੰਦਾ ਤੇ ਇਹ ਤੇ ਫੇਂਕੇ ਮਾਰ ਦਿੰਦੇ ਸ਼ਹਿਰੀਆਂ ਨੂੰ। ਪੈਟਰੋਲ ਦੀਆਂ ਕੀਮਤਾਂ ਜੰਗ ਤੋਂ ਪਹਿਲੇ $78 ਫੀ ਬੈਰਲ ਸਨ। ਜੰਗ ਤੋਂ ਪਹਿਲੇ ਇਸ ਵੇਲੇ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ, ਤੇਲ ਦੀਆਂ ਕੀਮਤਾਂ, ਉਹ $76 ਫੀ ਬੈਰਲ ਤੇ ਮੇਰਾ ਖਿਆਲ, ਲਾਈਕ ਉਸ ਤੋਂ ਵੀ $2 ਘੱਟ। ਤੇ ਪਾਕਿਸਤਾਨੀ ਕਮ ਅਜ਼ ਕਮ 125 ਰੁਪਈਆ ਫੀ ਲੀਟਰ ਜ਼ਿਆਦਾ ਦੇ ਰਹੇ ਨੇ। ਅੱਜ ਇਤਲਾਹ ਹੈ ਕਿ ਕੋਈ 50-60 ਰੁਪਏ ਘੱਟ ਕਰਨਗੇ, ਲੇਕਿਨ ਕਰ ਵੀ ਦਿੱਤੀ ਤੇ ਫਿਰ ਵੀ ਕਮ ਅਜ਼ ਕਮ ਅੱਧੇ ਪੈਸੇ ਜਿਹੜੇ ਨੇ ਉਹ ਘੱਟ ਕਰਨਗੇ। ਬਾਕੀ ਅੱਧੇ ਜਿਹੜੇ ਉਹ ਫਿਰ ਵੀ ਤੁਹਾਡੀਆਂ ਜੇਬਾਂ 'ਚੋਂ ਕੱਢਣਗੇ। ਹਾਲਾਂਕਿ ਤੇਲ ਸਸਤਾ ਹੈ। ਐਸੇ ਬਦਬਖਤ ਨੇ ਕਿ ਤੁਹਾਡੇ ਕੋਲੋਂ ਫਿਰ ਵੀ 60-70 ਰੁਪਏ ਐਕਸਟਰਾ ਉਸ ਟਾਈਮ ਤੇ, ਵੈਸੇ ਤਾਂ ਬਹੁਤ ਸਾਰੇ ਐਕਸਟਰਾ ਲੈਵੀ ਸ਼ੈਵੀ ਲਾਈ ਹੈ, ਲੇਕਿਨ ਕਮ ਅਜ਼ ਕਮ ਇਹ ਘੱਟ ਹੋ ਸਕਦੇ ਸਨ। ਉਹਨੂੰ ਘੱਟ ਕਰਨ ਨੂੰ ਇਹ ਕਿਸੇ ਤਰੀਕੇ ਨਾਲ ਤਿਆਰ ਨਹੀਂ ਹੈ। ਵਸਤੁੱਲਾ ਖਾਨ ਸਾਹਿਬ ਨੇ ਇੱਕ ਆਰਟੀਕਲ ਲਿਖਿਆ। ਉਹਨਾਂ ਕਿਹਾ ਸੀ ਅਸੀਂ ਹੁਣ ਇੱਜ਼ਤ ਸ਼ਿਜ਼ਤ ਤੇ ਕਮਾ ਲਈ ਹੈ। ਜਿਹੜਾ ਮੁਆਹਦਾ ਕਰਾਇਆ ਈਰਾਨ ਦਾ, ਜਿਹਦੇ ਵਾਸਤੇ ਛੋਟੇ ਚੇਤਨ ਨੇ, ਮਤਲਬ ਸਾਡੇ ਜਿਹੜੇ ਫਾਰਮ 47 ਦੇ ਅਰਦਲੀ ਸਾਹਿਬ ਨੇ, ਉਹਨਾਂ ਨੇ ਸਵਿਟਜ਼ਰਲੈਂਡ ਵੀ ਜਾਣਾ ਸੀ। ਪੂਰਾ ਟੱਬਰ ਆਂਦੇ ਸਨ, ਟੱਬਰੇ ਜਾ ਰਹੇ ਸਨ, ਵੱਡਾ ਜਹਾਜ਼ ਲੈ ਕੇ ਪੂਰਾ ਟੱਬਰ ਇਕੱਠਾ ਕਰਕੇ ਜਾ ਰਹੇ ਸਨ। ਤੇ ਉਹ ਬੜੀ ਕੋਸ਼ਿਸ਼ ਕੀਤੀ ਕਿ ਚਲੋ ਮੁਆਹਦਾ ਸਾਈਨ ਕਰ ਦਿੱਤਾ, ਤਸਵੀਰ ਹੀ ਬਣਵਾ ਲਓ। ਇਹ ਪਤਾ ਹੈ ਤੁਹਾਨੂੰ, ਆਖਰੀ ਵੇਲੇ ਤੱਕ ਉਹਨਾਂ ਦੀਆਂ ਮਿੰਨਤਾਂ ਕਰਦੇ ਰਹੇ ਵੀ ਅਸੀਂ ਆ ਜਾਣੇ, ਤਸਵੀਰ ਹੀ ਬਣਵਾ ਲਓ। ਸਦਰ ਟਰੰਪ ਨਾਲ 1 ਮਿੰਟ ਦੀ ਮੁਲਾਕਾਤ ਕਰਾ ਦਿਓ, ਤਸਵੀਰ ਹੀ ਬਣਾ ਲਓ। ਪੂਰੇ ਤਿਆਰ ਸਨ। ਅੱਛਾ, ਰੇਲੂ ਕੱਟੇ ਕਈ ਉੱਥੇ ਘੱਲੇ ਸਨ। ਇਹ ਇੱਕ ਸਾਫੀ ਤੇ ਕਹਿਣਾ ਵੈਸੇ ਤੋਹੀਨ ਨਹੀਂ ਹੈ ਸੀ। ਆਦਲ ਸ਼ਾਹਜ਼ੇਬ ਸ਼ਾਇਦ ਇਹਦਾ ਨਾਂ ਹੈ, ਜਾਂ ਸ਼ਾਹਜ਼ੇਬ ਆਦਲ ਕੇ ਆਦਲ ਸ਼ਾਹਜ਼ੇਬ। ਇਹ ਉੱਥੇ ਪਹਿਲਾਂ ਹੀ ਪਹੁੰਚੇ। ਅਗਲਵਾਂਢੀ ਇਹਨੂੰ ਆਂਦੇ ਨੇ। ਅਗਲਵਾਂਢੀ ਵੀ ਪਹਿਲਾਂ ਹੀ ਪਹੁੰਚ ਜਾਣਾ। ਮਤਲਬ ਪਿੰਡ ਕਹਿੰਦੇ ਨੇ ਵਸਿਆ ਨਹੀਂ ਤੇ ਅਚੁੱਕੇ ਪਹਿਲਾਂ। ਇਹ ਸਰਕਾਰੀ ਨੌਕਰੀ ਇਹਨੂੰ ਦਿੱਤੀ ਹੈ। ਇਹ ਉਹੀ ਹੈ ਜਵਾਨ ਜਿਹੜਾ ਮਗਵੀ, ਜਿਹੜੇ ਅਗਵਾਸ਼ੁਦਾ ਲੋਕ, ਉਹਨਾਂ ਦੇ ਇੰਟਰਵਿਊ ਕਰਦਾ ਸੀ। ਇਹ ਸ਼ੇਰ ਦਾ ਬੱਚਾ। ਤੇ ਇਹ ਜਨਾਬੇ ਵਾਲਾ ਉੱਥੇ ਸਵਿਟਜ਼ਰਲੈਂਡ ਪਹਿਲਾਂ ਹੀ ਪਹੁੰਚਿਆ ਸੀ ਕਿ ਮੈਂ ਟਾਕੀ ਸ਼ਾਕੀ ਮਾਰਨੀ ਹੈ। ਉੱਥੇ ਜਿਹੜੇ ਹੋਟਲ ਸਨ ਉਹਨਾਂ ਦੇ ਸਾਹਮਣੇ ਖਲੋ ਕੇ ਪਿੰਕ ਪੈਂਥਰ ਬਣ ਕੇ ਤਸਵੀਰਾਂ ਖਿਚਵਾਉਂਦਾ ਸੀ। ਮੁਆਹਦੇ ਹੋਏ ਨਹੀਂ। ਇਹਨਾਂ ਨੂੰ ਹੁਣ ਸੱਦ ਲਓ। ਇਹ ਕਈ ਵਾਰੀ ਤੁਸੀਂ ਸ਼ਿਕਾਰ ਤੇ ਜਾਂਦੇ ਤਾਂ ਸ਼ਿਕਾਰੀਆਂ ਨੂੰ ਛੱਡਦੇ ਨੇ। ਕਈ ਸ਼ਿਕਾਰੀ ਜਿਹੜੇ ਨੇ ਉਹ ਜਿਸ ਵੇਲੇ ਆਉਂਦੇ ਨੇ ਉਹ ਇੱਕ
ਇੱਕ ਮੁਹਾਵਰਾ ਪੰਜਾਬੀ ਦਾ, ਪਤਾ ਨਹੀਂ ਤੁਹਾਨੂੰ ਸਮਝ ਆਇਆ ਆਵੇ ਜਾਂ ਨਾ ਆਵੇ, ਲੇਕਿਨ ਚਲੋ ਦੱਸ ਦਿੰਦੇ, ਕਿਸੇ ਬਜ਼ੁਰਗ ਕੋ ਪੁੱਛ ਲੈਣਾ ਵੀ ਸ਼ਿਕਾਰ ਨਿਕਲਿਆ ਤੇ ਕੁੱਤੀ ਦੀ ਲੱਤ ਟੁੱਟ ਗਈ। ਮੈਂ ਇੱਥੇ ਕੁੱਤੀ ਜਾਂ ਕੁੱਤਾ ਕਿਸੇ ਨਹੀਂ ਕਹਿ ਰਿਹਾ, ਇੱਕ ਮੁਹਾਵਰਾ ਹੈ ਕਿ ਸ਼ਿਕਾਰ ਨਿਕਲਿਆ ਤੇ ਕੁੱਤੀ ਦੀ ਲੱਤ ਟੁੱਟ ਗਈ। ਇਹ ਬਹਰਲ ਇਹ ਜਿਹੜੇ ਸ਼ਿਕਰੇ ਘੱਲੇ ਸਨ ਤੁਸੀਂ, ਇਹਨਾਂ ਦੇ ਨਾਲ ਹੋਰ ਵੀ ਕਈ ਨਾਂ ਆ ਰਹੇ ਨੇ, ਤਫਤੀਸ਼ ਕਰਨੇ, ਦੱਸਾਂਗੇ ਤੁਹਾਨੂੰ ਕਿਹੜਾ ਕਿਹੜਾ ਬਾਹਰ ਗਿਆ। ਬਹਰਲ ਇਹ ਆਵਾਮ ਦੇ ਖਰਚੇ ਤੇ ਬਾਹਰ ਗਏ ਨੇ, ਇਹਨਾਂ ਨੂੰ ਕਹੋ ਵੀ ਆ ਜਾਓ, ਹੁਣ ਘਰ ਆ ਜਾਓ ਵਾਪਸ। ਅਗਲਿਆਂ ਨੇ ਲਿਫਟ ਨਹੀਂ ਕਰਵਾਈ, ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਤੁਹਾਡੇ ਨਾਲ ਤਸਵੀਰ ਨਹੀਂ ਖਿਚਵਾਉਣੀ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।